ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਸ਼ਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ 'ਤੇ ਫੇਸਬੁੱਕ 'ਤੇ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 3 ਤਰੀਕ ਆ ਅਤੇ ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੇਨਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਕਰੋਨਾ ਵਾਇਰਸ ਜਿਹੜੀ ਆ ਉਹ ਘਟ ਰਹੀ ਆ ਪੂਰੇ ਮੁਲਕ ਦੇ ਵਿੱਚ, ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਸਾਰੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਸੋਸ਼ਲ ਡਿਸਟੈਂਸ ਰੱਖਣਾ ਚਾਹੀਦਾ, ਆਪਣੇ ਹੱਥ ਪੂਰੇ ਧੋ ਅਤੇ ਮਾਸਕ ਪਾਓ। ਸੋ ਪਹਿਲਾਂ ਉਹ ਇਹਦੇ ਹੱਕ 'ਚ ਨਹੀਂ ਸੀ, ਹੁਣ ਉਹਨਾਂ ਨੇ ਟੋਟਲੀ ਅੱਜ ਸਟੇਟਮੈਂਟ ਦਿੱਤੀ ਆ ਵੀ ਮਾਸਕ ਬਹੁਤ ਜ਼ਰੂਰੀ ਆ, ਅਤੇ ਜਿਹੜੀਆਂ ਕਰਾਊਡਡ ਪਲੇਸਿਸ ਆ ਉੱਥੇ ਨਾ ਜਾਓ, ਅਤੇ ਖਾਸ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਬਚਾਓ। ਐਲਡਰਲੀ ਨੂੰ, ਸਾਰਿਆਂ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਬਹੁਤ ਛੇਤੀ ਕਰੋਨਾ ਹੁੰਦਾ ਹੈਗਾ ਆ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਮੇਨ ਫੋਕਸ ਆ, ਜਿਹੜੇ ਹਾਈ ਰਿਸਕ ਵਾਲੇ ਲੋਕ ਆ ਉਹ ਘਰਾਂ 'ਚ ਰਹਿਣ, ਪਰ ਜਿਹੜੇ ਯੰਗਰ ਆ ਜਾਂ ਹੈਲਥੀ ਅਮਰੀਕਨਸ ਆ ਉਹ ਕੰਮ ਦੇ ਉੱਤੇ ਵਾਪਸ ਆਉਣ। ਜੀ ਬਿਲਕੁਲ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਨੇ ਥੋੜ੍ਹੀ ਜਿਹੀ ਆਲੋਚਨਾ ਕੀਤੀ ਸੀ ਡਾਕਟਰ ਡੈਬਰਾ ਬਰਕਸ ਦੀ, ਜਦ ਉਹਨਾਂ ਨੇ ਕਿਹਾ ਵੀ ਜਿਹੜਾ ਕਰੋਨਾ ਵਾਇਰਸ ਜਿਹੜਾ ਫੇਰ ਕਿਤੇ ਨਾ ਕਿਤੇ ਜਿਹੜਾ ਉਹ ਵੱਧ ਰਿਹਾ ਹੈਗਾ। ਜਿੰਨੀ ਦੇਰ ਤੱਕ ਉਹ ਉਹਨਾਂ ਦੇ ਹਮਾਇਤੀ ਗੱਲ ਕਰ ਰਹੇ ਸੀ ਉਦੋਂ ਤਾਂ ਕੁਛ ਨਹੀਂ ਕਿਹਾ, ਮਾੜਾ ਜਿਹਾ ਜਿਹੜਾ ਉਹ ਅੱਜ ਥੋੜ੍ਹਾ ਜਿਹਾ ਉਲਟ ਬੋਲਿਆ, ਅਤੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਉੱਤੇ ਗੁੱਸਾ ਜਿਹੜਾ ਆਪਣਾ ਨਾਲ ਦੇ ਨਾਲ ਜ਼ਾਹਰ ਕੀਤਾ ਹੈਗਾ ਆ। ਉੱਧਰ ਸਟਿਮੂਲਸ ਪੈਕੇਜ ਨੂੰ ਲੈ ਕੇ ਅਜੇ ਵੀ ਕੋਈ ਜਿਹੜਾ ਫੈਸਲਾ ਆ ਉਹ ਨਜ਼ਰ ਜਿਹੜਾ ਆਉਂਦਾ ਨਹੀਂ ਆ ਰਿਹਾ, ਨਾ ਦੂਰ ਅਤੇ ਨਾ ਕਿਤੇ ਲਾਗੇ। ਪਤਾ ਨਹੀਂ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਨਾ ਆ। ਰਾਸ਼ਟਰਪਤੀ ਟਰੰਪ ਨੇ ਐਗਜ਼ੀਕਿਊਟਿਵ ਐਕਸ਼ਨ ਦੀ ਜਿਹੜੀ ਆ ਉਹ ਇੱਕ ਜਿਹੜੀ ਸੋਚੀ ਹੈ ਗੱਲ ਵੀ ਉਹ ਜਿਹੜੀ ਉਹ ਕਰ ਸਕਦੇ, ਜਿੱਦਾਂ ਆਪਾਂ ਸਵੇਰੇ ਵੀ ਗੱਲ ਕੀਤੀ ਸੀਗੀ ਵੀ ਆਪਣੇ ਪੱਧਰ ਦੇ ਉੱਤੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਵਾਈਟ ਹਾਊਸ ਆ ਉਹ ਇਹ ਸਾਰਾ ਕੁਛ ਜਿਹੜਾ ਉਹ ਕਰ ਸਕਦੇ ਹੈਗੇ ਆ। ਪਰ ਇਹ ਦੇਖਣ ਵਾਲੀ ਗੱਲ ਆ ਉਹ ਰਹੇਗੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਹੈਗੇ ਆ ਲੀਡਰ ਹਾਊਸ ਦੇ, ਨੈਂਸੀ ਪਲੋਸੀ, ਅਤੇ ਸੈਨੇਟ ਦੇ ਜਿਹੜੇ ਚੱਕ ਸ਼ੂਮਰ ਆ, ਉਹ ਲਗਾਤਾਰ ਜਿਹੜੇ ਉਹਨਾਂ ਦੀ ਮੁਲਾਕਾਤ ਹੋਈ ਆ। ਅੱਜ ਫਿਰ ਜਿਹੜੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੈਡੋਸ, ਦੇ ਟ੍ਰੈਜਰੀ ਸੈਕਟਰੀ ਸਟੀਵਨ ਮਨੂਚਨ ਦੇ ਨਾਲ ਕਹਿੰਦੇ ਕਈ ਘੰਟੇ ਜਿਹੜੀ ਆ ਉਹ ਗੱਲਬਾਤ ਹੋਈ ਆ। ਕਈ ਪ੍ਰਪੋਜ਼ਲ ਜਿਹੜੇ ਆ ਉਹ ਇੱਕ ਦੂਜੇ ਦੇ ਸਾਹਮਣੇ ਉਹਨਾਂ ਨੇ ਰੱਖੇ ਆ, ਪਰ ਵੱਖੋ ਵੱਖਰੇ ਡਾਲਰ ਅਮਾਊਂਟਸ ਨੂੰ ਲੈ ਕੇ ਇਹ ਜਿਹੜੇ ਬਿਲਜ਼ ਆ ਉਹ ਅਜੇ ਇੱਕ ਪਾਸੇ ਨੂੰ ਜਿਹੜਾ ਆ ਕਿਸੇ ਪਾਸੇ ਵੱਲ ਨੂੰ ਵੀ ਜਿਹੜਾ ਆ ਉਹ ਨਹੀਂ ਵੱਧ ਰਿਹਾ। ਪਲੋਸੀ ਨੇ ਉੱਦਾਂ ਇਹ ਆਖਿਆ ਵੀ ਪ੍ਰੋਡਕਟਿਵ ਜਿਹੜੀ ਆ ਉਹ ਹੋਈ ਆ ਅਤੇ ਆਪਾਂ ਸਹੀ ਦਿਸ਼ਾ ਵੱਲ ਨੂੰ ਜਿਹੜੇ ਉੱਧਰ ਵੱਧ ਰਹੇ ਹੈਗੇ ਆ। ਅਤੇ ਮਨੂਚਨ ਨੇ ਵੀ ਕਿਹਾ ਵੀ ਬੋਥ ਸਾਈਡਸ ਆ ਲਿਟਲ ਬਿਟ ਕਲੋਜ਼ਰ ਟੂ ਏ ਡੀਲ, ਅਤੇ ਮੈਡੋਜ਼ ਨੇ ਜਿਹੜੀ ਆ ਇਸ ਚੀਜ਼ ਦੀ ਜਿਹੜੀ ਆਪਟੀਮਿਜ਼ਮ ਆ ਉਸ ਨੂੰ ਇਹ ਵਿਸ਼ਵਾਸ ਜਿਹਾ ਜਿਹੜਾ ਬਹੁਤਾ ਜਿਹੜਾ ਉਹ ਨਹੀਂ ਜਿਤਾਇਆ। ਉਹ ਕਹਿੰਦੇ ਵੀ ਅਜੇ ਅਸੀਂ ਕਾਫੀ ਦੂਰ ਇੱਕ ਦੂਜੇ ਤੋਂ ਨਜ਼ਰ ਆ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ, ਸਾਈਨ ਕੀਤਾ, ਜਿਹਦੇ ਮੁਤਾਬਕ ਜਿਹੜੀਆਂ ਵੀ ਕੰਪਨੀਆਂ ਨੂੰ ਫੈਡਰਲ ਮਨੀ ਮਿਲੂਗਾ ਉਹਨਾਂ ਨੂੰ US ਦੇ ਸਿਟੀਜ਼ਨ ਜਾਂ US ਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਕੰਮ ਪਹਿਲਾਂ ਦੇਣਾ ਪਊਗਾ H1 ਵਾਲਿਆਂ ਤੋਂ ਬਿਨਾਂ। ਸੋ ਉਹਨਾਂ ਨੇ ਉਹ 'ਚ ਇਹ ਕਿਹਾ ਵੀ ਜਿਹੜੀਆਂ ਕੰਪਨੀਆਂ ਨੂੰ ਫੈਡਰਲ ਮਨੀ ਦਿੱਤਾ ਜਾਊਗਾ ਉਹਨਾਂ ਦਾ ਆਡਿਟ ਵੀ ਹੋਊਗਾ। ਡਿਪਾਰਟਮੈਂਟ ਆਫ ਲੇਬਰ ਜਿਹੜੀ ਆ ਉਹ ਫਾਈਨਲ ਗਾਈਡਲਾਈਨਸ ਕਹਿੰਦੇ ਵੀ ਬਣਾ ਰਹੇ ਆ, ਜਿਹੜੀਆਂ ਕਿ H1 ਵੀ ਇੰਪਲਾਈਜ਼ ਨੂੰ ਪ੍ਰੀਵੈਂਟ ਕਰਨਗੀਆਂ ਹੋਰ ਕਿਸੇ ਉਹਨਾਂ ਜੋਬ 'ਤੇ ਜਾਣ 'ਤੇ ਜਿੱਥੇ ਅਮਰੀਕਨਸ ਦੀ ਜੋਬ ਰਿਮੂਵ ਕੀਤੀ ਜਾਊਗੀ। ਜੀ ਸੋ ਇਹ ਉਹਨਾਂ ਨੇ ਕਾਫੀ ਮੈਨੂੰ ਲੱਗਦਾ ਸਖਤ ਸਟੈਂਡ ਲਿਆ ਹੈਗਾ। ਇਹਦੇ ਵੱਲ ਦੇਖਦੇ ਹੋਏ ਟੈਨਸੀ ਵੈਲੀ ਅਥਾਰਟੀ ਇੱਕ ਜਿਹੜੀ ਹੈਗੀ ਆ ਉਹਨਾਂ ਨੇ ਕਿਹਾ ਵੀ ਅਸੀਂ 200 ਦੇ ਕਰੀਬ ਵਰਕਰਸ ਰਿਪਲੇਸ ਕਰਨੇ ਸੀ, ਹੁਣ ਸਾਨੂੰ ਇਹ ਸਟਾਪ ਕਰਨਾ ਪਊਗਾ। ਜੀ
ਅਗਲੀ ਜਿਹੜੀ ਗੱਲ ਕਰਦੇ ਜਾਈਏ 100 ਤੋਂ ਵੱਧ ਕੰਪਨੀਆਂ ਦੇ CEO ਜਿਨ੍ਹਾਂ 'ਚ ਸਟਾਰਬਕ, ਮਾਈਕਰੋਸਾਫਟ, ਮਾਸਟਰਕਾਰਡ ਦੇ ਵੀ ਜਿਹੜੇ CEO ਆ ਉਹਨਾਂ ਨੇ ਕਾਂਗਰਸ ਨੂੰ ਚਿੱਠੀ ਲਿਖੀ ਆ। ਕਹਿੰਦੇ ਵੀ ਸਮਾਲ ਬਿਜ਼ਨਸ ਫੇਲ ਹੋ ਜਾਣਗੇ ਜੇ ਤੁਸੀਂ ਉਹਨਾਂ ਨੂੰ ਅਰਜੈਂਟਲੀ ਤੁਰੰਤ ਜਿਹੜੀ ਰਾਹਤ ਆ ਉਹ ਨਹੀਂ ਦਿੱਤੀ। 100 ਤੋਂ ਵੱਧ ਜਿਹੜੇ CEO ਆ ਉਹਨਾਂ ਨੇ ਇਹ ਜਿਹੜੀ ਚਿੱਠੀ ਜਿਹੜੀ ਉਹ ਲਿਖ ਕੇ ਇਹਨਾਂ ਨੂੰ ਘੱਲੀ ਹੈਗੀ ਆ। ਜਿਹੜੇ CEO ਹੈਗੇ ਸਟਾਰਬਕਸ ਨੂੰ ਵੀ ਕਾਫੀ ਵੱਡਾ ਝਟਕਾ ਰਿਹਾ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਸੇਲ ਬਿਲੀਅਨਸ ਦੇ ਵਿੱਚ ਜਿਹੜੀ ਆ ਉਹ ਕਿਤੇ ਨਾ ਕਿਤੇ ਓਵਰਆਲ ਘਟੀ ਹੈਗੀ ਹੈ। ਬਾਕੀ ਵੀ ਸਾਰੀਆਂ ਕੰਪਨੀਆਂ ਨੂੰ ਕਾਫੀ ਨੁਕਸਾਨ ਜਿਹੜੇ ਆ ਉਹ ਝੱਲਣੇ ਪੈ ਰਹੇ ਹੈਗੇ ਆ। ਸੋ ਹੁਣ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਕਹਿੰਦੇ ਵੀ 4 ਮਿਲੀਅਨ ਬਿਜ਼ਨਸਿਸ ਆ ਉਹਨਾਂ ਨੂੰ ਐਮਰਜੈਂਸੀ ਲੋਨਸ SBA ਦੇ ਦੁਆਰਾ ਜਿਹੜੇ ਆ ਉਹ ਦਿੱਤੇ ਗਏ ਸੀ ਜਦੋਂ ਕਾਂਗਰਸ ਦੇ ਵਿੱਚ $700 ਬਿਲੀਅਨ ਦੀ ਜਿਹੜੀ ਸਪੋਰਟ ਆ ਇਹਨਾਂ ਦੇ ਲਈ ਦਿੱਤੀ ਗਈ ਸੀ। ਅਤੇ ਕਹਿੰਦੇ ਵੀ 30 ਮਿਲੀਅਨ ਸਮਾਲ ਬਿਜ਼ਨਸ ਨੂੰ ਅਮਰੀਕਾ ਦੇ ਵਿੱਚ ਇਸ ਚੀਜ਼ ਦੀ ਹਾਲ ਦੀ ਘੜੀ ਜ਼ਰੂਰਤ ਆ ਅਤੇ ਫੈਡਰਲ ਸਰਕਾਰ ਆ ਉਸ ਨੂੰ ਕੁਛ ਨਾ ਕੁਛ ਇਸ ਦੇ ਪ੍ਰਤੀ ਜਲਦੀ ਅਤੇ ਤੁਰੰਤ ਜਿਹੜਾ ਫੈਸਲਾ ਹੈ ਉਹ ਲੈਣ ਦੀ ਜ਼ਰੂਰਤ ਹੈਗੀ ਹੈ। ਤੁਸੀਂ ਦੇਖੋ ਵੀ 30 ਮਿਲੀਅਨ ਤੋਂ ਵੱਧ ਅਮਰੀਕਾ ਦੇ ਵਿੱਚ ਸਮਾਲ ਬਿਜ਼ਨਸਿਸ ਹੈਗੇ ਨੇ ਅਤੇ ਉਹ ਕਰੋਨਾ ਵਾਇਰਸ ਦੀ ਇਸ ਪੈਂਡੈਮਿਕ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਉਹ ਜੂਝ ਰਹੇ ਨੇ। ਜੀ ਆਈਸਸ ਜਿਹੜਾ ਹੈਗਾ ਆ ਹਰੀਕੇਨ ਉਹ ਨਾਰਥ ਕੈਰੋਲੀਨਾ ਦੇ ਲਾਗੇ ਪਹੁੰਚ ਰਿਹਾ ਹੈ। ਸੋ ਉੱਥੇ ਵਾਰਨਿੰਗ ਵੀ ਦਿੱਤੀ ਗਈ ਹੈਗੀ ਆ, ਟੋਰਨੇਡੋ ਆ ਸਕਦੇ ਹੈਗੇ। 75 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਉੱਥੇ ਚੱਲ ਰਹੀਆਂ ਹੈਗੀਆਂ। ਵਿੰਡਸ ਗਸਟ ਸਾਊਥ ਕੈਰੋਲੀਨਾ ਕੋਸਟ ਦੇ ਉੱਤੇ ਵੀ ਇਹ ਪੋਜੀਸ਼ਨ ਕਹਿੰਦੇ ਬਣੀ ਹੋਈ ਹੈਗੀ ਆ। 72 ਮਾਈਲਸ ਤੋਂ ਲੈ ਕੇ 75 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਆ। ਨਹੀਂ ਬਿਲਕੁਲ ਇਹ ਇਸ ਟਾਈਮ ਜਿਹੜੀ ਇਹ ਡਾਊਨਫਾਲ ਲੈਂਡਫਾਲ ਜਿਹੜਾ ਇਹ ਕੀਤਾ ਆ ਇਹਦੇ ਨਾਲ ਕਾਫੀ ਨੁਕਸਾਨ ਜਿਹੜਾ ਹਰਜੋਤ ਸਿੰਘ ਜੀ ਹੋ ਸਕਦਾ ਆ। ਸੋ ਬਿਲਕੁਲ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਕਹਿੰਦੇ ਵੀ ਹੁਣ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਸ਼ੈਲਟਰ 'ਚ ਰੱਖਿਆ ਗਿਆ ਆ ਅਤੇ ਹੁਣ ਸ਼ੈਲਟਰਸ ਦੇ ਵਿੱਚ ਕਰੋਨਾ ਵਾਇਰਸ ਕਰਕੇ ਕਹਿੰਦੇ ਵੀ ਬੜਾ ਔਖਾ ਆ। ਟੈਂਪਰੇਚਰ ਚੈੱਕ ਉੱਥੇ ਰੱਖੇ ਗਏ ਆ। ਸੋ ਹੁਣ ਉਹ ਕਹਿੰਦੇ ਇੱਦਾਂ ਦੇ ਜਿਹੜਾ ਤੂਫਾਨ ਆਇਆ ਤੂਫਾਨ ਦੇ ਵਿੱਚ ਕਿੱਦਾਂ ਉਹ ਟੈਂਪਰੇਚਰ ਚੈੱਕ ਕਰੂਗੇ ਹੈ ਨਾ। ਇਹ ਬਹੁਤ ਜਿਹੜਾ ਮੁਸ਼ਕਿਲ ਇਸ ਟਾਈਮ ਆ। ਦੋਹਰੀ ਵਿਪਤਾ ਦੇ ਵਿੱਚ ਜਿਹੜੇ ਕੈਰੋਲੀਨਾਜ਼ ਆ ਉਹ ਇਸ ਟਾਈਮ ਫਸ ਗਏ ਨੇ ਨਾਰਥ ਅਤੇ ਸਾਊਥ ਕੈਰੋਲੀਨਾ। ਸੋ ਇੱਥੇ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਆ ਅਤੇ ਚਲੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਇਹ ਲੈਂਡਫਾਲ ਜੇ ਹੋਇਆ ਵੀ ਤਾਂ ਹਵਾਵਾਂ ਥੋੜ੍ਹੀਆਂ ਘੱਟ ਜਾਣ, ਇੰਨੀ ਜ਼ਿਆਦਾ ਮਾਰ ਜਿਹੜੀ ਆ ਉਹ ਨਾ ਹੋਵੇ। ਪਰ ਮੁਸ਼ਕਿਲ ਜਿਹੜੀ ਆ ਉਹ ਐਮਰਜੈਂਸੀ ਜਿਨ੍ਹਾਂ ਨੇ ਪ੍ਰੋਟੋਕੋਲ ਵੀ ਲਾਉਣੇ ਆ ਅਤੇ ਜਿਨ੍ਹਾਂ ਨੇ ਔਨ ਲੈਂਡ ਜਾ ਕੇ ਉੱਥੇ ਕੰਮ ਕਰਨਾ ਹੈਗਾ ਆ ਉਹਨਾਂ ਦੇ ਲਈ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਆ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਮਾਈਕਰੋਸਾਫਟ ਨੂੰ ਕਿਹਾ ਆ ਵੀ ਤੁਸੀਂ ਕਿਉਂ ਨਾ ਕੁਛ ਡਾਲਰ ਜਿਹੜੇ ਟ੍ਰੈਜਰੀ ਨੂੰ ਦਿਓ ਤਾਂ ਜੋ ਟਿਕਟੌਕ ਦੀ ਡੀਲ ਜਿਹੜੀ ਆ ਉਹ ਅਸੀਂ ਤੁਹਾਡੀ ਬਣਵਾ ਦਿੰਦੇ ਆ। ਇਹ ਆਰਟ ਆਫ ਦੀ ਡੀਲ ਵਾਲੇ ਜਿਹੜੇ ਰਾਸ਼ਟਰਪਤੀ ਟਰੰਪ ਆ ਇਹਨਾਂ ਨੇ ਅਜੇ ਤੱਕ ਤਾਂ ਡੀਲ ਟ੍ਰੇਡ ਦੀ ਜਿਹੜੀ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਜਿਹੜੀ ਉਹ ਬਣਾਈ ਆ। ਬਾਕੀਆਂ ਦੇ ਨਾਲ ਅੱਖਾਂ ਜਿਹੜੀਆਂ ਦਿਖਾਉਂਦੇ ਰਹੇ ਅਜੇ ਬਹੁਤੀ ਜ਼ਿਆਦਾ ਬਣੀ ਨਹੀਂ। ਚਲੋ ਹੋਪਫੁਲੀ ਮਾਈਕਰੋਸਾਫਟ ਨੂੰ ਇਸ ਦੇ ਬਹਾਨੇ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਸਪੇਸ ਆ ਉਹ ਮਿਲ ਜਾਊਗੀ। ਪਰ ਦੇਖਦੇ ਹਾਂ ਵੀ ਕੀ ਮਾਈਕਰੋਸਾਫਟ ਵਾਲੇ ਇਹ ਚੀਜ਼ ਕਰਨ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ। ਇਹ ਨਾ ਹੋਵੇ ਵੀ ਉੱਧਰੋਂ ਮਾਈਕਰੋਸਾਫਟ ਵਾਲੇ ਡੀਲ ਵੀ ਬਣਾ ਦੇਣ ਅਤੇ ਇੱਧਰ ਐਗਜ਼ੀਕਿਊਟਿਵ ਆਰਡਰ ਨਾਲ ਬਾਅਦ ਫਿਰ ਟਿਕਟੌਕ ਜਿਹੜਾ ਬੈਨ ਕੀਤਾ ਹੋਵੇ ਵੀ ਆਖੇ ਜੀ ਤੁਸੀਂ ਸਾਨੂੰ ਡਾਲਰ ਨਹੀਂ ਦਿੱਤੇ। ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਕਹਿੰਦੇ ਨੇ ਹੁਣ ਸੱਤਿਆ ਨਡੇਲਾ ਹੋਣੀ ਵੀ। ਸੋ ਬਹੁਤ ਸਾਰੇ ਮੈਂ ਕੋਮੈਂਟੇਟਰ ਦੇਖ ਰਿਹਾ ਸੀ ਉਹ ਕਹਿੰਦੇ ਵੀ ਜੇ ਡੀਲ ਨਾ ਬਣੀ ਤਾਂ ਉਹਦਾ ਰੀਜ਼ਨ ਪ੍ਰੈਜ਼ੀਡੈਂਟ ਟਰੰਪ ਹੀ ਹੋਊਗੇ ਅਤੇ ਕਿਉਂਕਿ ਉਹਨਾਂ ਦਾ ਇਹ ਆ ਵੀ ਟਿਕਟੌਕ ਬੰਦ ਕਰਾਉਣੀ ਆ। ਸੋ ਹੋਪਫੁਲੀ ਜੇ ਕਿਉਂਕਿ ਉਹ ਬਿਜ਼ਨਸਮੈਨ ਤਾਂ ਹੈਗੇ ਆ ਫਿਰ ਵੀ ਚਲੋ ਬਿਜ਼ਨਸ ਤਾਂ ਆਉਣਾ ਹੀ ਆ ਅਤੇ ਇਸ ਕਰਕੇ ਸ਼ਾਇਦ ਡੀਲ ਬਣ ਜਾਏ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਗੈਵਨ ਨਿਊਸਮ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਆ ਵੀ COVID-19 ਨੂੰ ਲੈ ਕੇ ਇਹ ਜਿਹੜੇ ਆਉਣ ਵਾਲੀਆਂ ਛੁੱਟੀਆਂ ਹੋਣੀਆਂ ਚਾਹੇ ਉਹ ਲੇਬਰ ਡੇ ਆ ਚਾਹੇ ਉਹ ਹੈਲੋਵੀਨ ਆ ਜਾਂ ਹੋਰ ਛੁੱਟੀਆਂ ਹੋਰ ਹੌਲੀਡੇਜ਼ ਦਾ ਮਤਲਬ ਇਹ ਆ ਵੀ ਥੈਂਕਸ ਗਿਵਿੰਗ ਕ੍ਰਿਸਮਸ ਅਤੇ ਮੈਨੂੰ ਲੱਗਦਾ ਵੀ ਇਹ ਆਹੀ ਹਾਲ ਰਹਿਣਾ ਆ। ਅਤੇ ਉਹ ਕਹਿੰਦੇ ਵੀ ਜਿੱਦਾਂ ਸ਼ਟਡਾਊਨ ਵਾਲਾ ਹੀ ਕੰਮ ਹੈਗਾ ਆ ਅਤੇ ਕਰਾਊਡ ਵਿੱਚ ਨਹੀਂ ਜਾਣਾ ਹੈਗਾ। ਸੋ ਇਹ ਜਿਹੜੀ ਅੱਜ ਗਵਰਨਰ ਗੈਵਨ ਨਿਊਸਮ ਨੇ ਜਿਹੜਾ ਆਪਣੇ ਬਿਆਨ ਦਿੱਤੇ ਹੈਗੇ ਆ 5719 ਦੇ ਕਰੀਬ ਨਵੇਂ ਕੇਸ ਇਕੱਲੇ ਇੱਕ ਦਿਨ 'ਚ ਕੱਲ੍ਹ ਆਏ ਆ। ਹੁਣ ਤੱਕ ਟੋਟਲ ਕੈਲੀਫੋਰਨੀਆ ਦੇ ਵਿੱਚ 5,14,901 ਕੇਸ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਹੋ ਗਏ ਆ। ਲਾਸ ਐਂਜਲਸ ਸਕੂਲ ਡਿਸਟ੍ਰਿਕਟ ਟੀਚਰ ਯੂਨੀਅਨ ਨੇ ਕਹਿੰਦੇ ਆ ਵੀ ਅਸੀਂ ਜਿਹੜਾ ਆ ਫਾਲ ਦੇ ਵਿੱਚ ਡਿਸਟੈਂਸ ਲਰਨਿੰਗ ਹੀ ਰੱਖਣੀ ਆ ਬੱਚਿਆਂ ਦੀ, ਸਕੂਲ ਦੇ ਵਿੱਚ ਇਨ ਪਰਸਨ ਕਲਾਸਿਸ ਨਹੀਂ ਲੈਣੀਆਂ।
ਜੀ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਜਿਹੜੇ ਟੈਡਰੋਸ ਹੈਗੇ ਆ, ਉਹਨਾਂ ਨੇ ਜਿਹੜੀ ਕਹਿ ਲਓ ਵੀ ਇੱਕ ਉਮੀਦ ਜੀ ਜਾਗ ਰਹੀ ਸੀ ਵੈਕਸੀਨ ਨੂੰ ਲੈ ਕੇ, ਉਸ ਦੇ ਉੱਤੇ ਇਸ ਬਿਆਨ ਦੇ ਨਾਲ ਕਹਿੰਦੇ ਵੀ ਠੰਡਾ ਪਾਣੀ ਜਿਹੜਾ ਉਹ ਪਾ ਦਿੱਤਾ ਆ। ਕਹਿੰਦੇ ਵੀ ਆਪਣੇ ਕੋਲ ਕੋਈ ਸਿਲਵਰ ਬੁਲਟ ਨਹੀਂ ਹੈਗੀ, ਯਾਨੀ ਕਿ ਵੀ ਕੋਈ ਕਹਿ ਲਓ ਵੀ ਜਾਦੂ ਦੀ ਛੜੀ ਵਾਲਾ ਕੰਮ ਨਹੀਂ ਹੈਗਾ ਇਸ ਮੌਕੇ ਦੇ ਉੱਤੇ। ਅਤੇ ਕਹਿੰਦੇ ਵੀ ਮੇ ਵੀ ਕਦੀ ਹੋਵੇ ਵੀ ਨਾ। ਇਹ ਵੈਕਸੀਨ ਦੀਆਂ ਜਿਹੜੀਆਂ ਹੋਪਸ ਨੂੰ ਲੈ ਕੇ ਸੀਗਾ, ਅਤੇ ਕਿਉਂਕਿ ਸਵਾਲ ਉੱਠ ਰਹੇ ਸੀ ਵੀ ਜੇ ਵੈਕਸੀਨ ਆਉਂਦੀ ਹੈ ਕੀ ਉਹ ਸੁਰੱਖਿਅਤ ਹੋਊਗੀ, ਕੀ ਉਹ ਇਫੈਕਟਿਵ ਹੋਊਗੀ। ਉਸ ਦੇ ਜਵਾਬ ਦੇ ਵਿੱਚ ਇਹ ਗੱਲਬਾਤ ਆ ਇਹ ਕਰ ਰਹੇ ਸੀਗੇ ਵੀ ਕਹਿੰਦੇ ਵੀ ਕੋਈ ਪੱਕੀ ਗਰੰਟੀ ਜਿਹੜੀ ਉਸ ਚੀਜ਼ ਨੂੰ ਉਹ ਨਹੀਂ ਲਿਆ ਜਾ ਸਕਦਾ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ 100 ਦੇ ਕਰੀਬ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ, ਉਹਨਾਂ ਨੇ 100 ਦੇ ਕਰੀਬ ਡੈਮੋਕ੍ਰੇਟਿਕ ਕੈਂਡੀਡੇਟਸ ਜਿਹੜੇ ਵੱਖ-ਵੱਖ ਇਲੈਕਸ਼ਨਾਂ ਲੜ ਰਹੇ ਆ, ਚਾਹੇ ਉਹ ਸੈਨੇਟ ਦੀ ਆ, ਕਾਂਗਰਸਮੈਨ ਦੀ ਆ ਜਾਂ ਗਵਰਨਰ, ਉਹਨਾਂ ਦੀ ਇੰਡੋਰਸਮੈਂਟ ਕੀਤੀ ਆ। ਅਤੇ ਕਹਿੰਦੇ ਵੀ ਐਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼, ਉਹਨਾਂ ਦੀ ਸਪੋਰਟ ਉਹਨਾਂ ਨੇ ਨਹੀਂ ਕੀਤੀ। ਇਹ ਕੁਝ ਸਾਲ 2018 'ਚ ਹੋਇਆ ਸੀ, ਜਿਸ ਟਾਈਮ ਦੇ ਉੱਤੇ ਐਲੈਗਜ਼ੈਂਡਰੀਆ ਇਲੈਕਸ਼ਨ ਲੜ ਰਹੀ ਸੀ। ਉਸ ਟਾਈਮ 'ਤੇ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਉਸ ਦੀ ਸਪੋਰਟ ਨਹੀਂ ਕੀਤੀ ਸੀ, ਪਰ ਬਾਅਦ ਦੇ ਵਿੱਚ ਜਿੱਦਾਂ ਉਹਨਾਂ ਦੀ ਸਪੋਰਟ ਕਰ ਦਿੱਤੀ ਸੀ। ਪਰ ਜੇ ਦੇਖਦੇ ਜਾਈਏ, ਕਹਿੰਦੇ ਵੀ ਪ੍ਰੋਗਰੈਸਿਵ ਅਤੇ ਜਿਹੜੇ ਡੈਮੋਕਰੇਟਸ ਜਿਹੜੇ ਆਪਣੇ ਆਪ ਨੂੰ ਰੀਅਲ ਡੈਮੋਕਰੇਟ ਸਮਝਦੇ, ਉਹਨਾਂ ਦੇ ਵਿੱਚ ਕਾਫੀ ਜਿਹੜੀ ਆ ਲੜਾਈ ਚੱਲ ਰਹੀ ਹੈਗੀ ਆ। ਅਤੇ ਜੇ ਪਿਛਲੀ ਇਲੈਕਸ਼ਨ ਵੀ ਦੇਖਿਆ ਜਾਵੇ ਤਾਂ ਬਹੁਤੇ ਜਿਹੜੇ ਪ੍ਰੋਗਰੈਸਿਵ ਸਪੋਰਟਰ ਸੀਗੇ ਉਹ ਆਪਣੀਆਂ ਵੋਟਾਂ ਪਾਉਣ ਨਹੀਂ ਗਏ, ਅਤੇ ਇਸ ਕਰਕੇ ਜਿਹੜੇ ਆ ਹਿਲਰੀ ਕਲਿੰਟਨ ਹਾਰ ਗਈ। ਜੀ, ਜੋ ਬਾਈਡਨ ਨੇ ਵੀ ਅੱਜ ਜਿਹੜਾ ਟਵੀਟ ਹੁੰਦੇ ਹੋਏ ਜਿਹੜਾ ਉਹ ਕੀਤਾ, ਕਿਉਂਕਿ ਅੱਜ ਜਦੋਂ ਰਾਸ਼ਟਰਪਤੀ ਟਰੰਪ ਨੇ ਡੈਬਰਾ ਬਰਕਸ ਨੂੰ ਥੋੜ੍ਹੀ ਆਲੋਚਨਾ ਉਹਨਾਂ ਦੀ ਕਰ ਦਿੱਤੀ, ਤਾਂ ਉਹਨਾਂ ਨੇ ਜਵਾਬ ਦੇ ਵਿੱਚ ਕਹਿੰਦੇ ਵੀ ਬੜੀ ਮੁਸ਼ਕਿਲ ਆ ਇਹ ਦੇਖਣਾ ਵੀ ਇੱਦਾਂ ਜਿਹੜਾ ਉਹ ਦੇਖਿਆ ਜਾ ਰਿਹਾ ਆ ਵੀ ਇੱਦਾਂ ਡਾਕਟਰ ਨੂੰ ਉਹਨਾਂ ਨੇ ਆਖਿਆ, ਕਹਿੰਦੇ ਵੀ ਜੇ ਮੈਂ ਇਲੈਕਟ ਹੁੰਦਾ ਆ ਪ੍ਰੈਜ਼ੀਡੈਂਟ, ਅਤੇ ਕਹਿੰਦੇ ਮੈਂ ਸੋਮਵਾਰ ਦੀਆਂ ਮਾਰਨਿੰਗਸ ਆ ਆਪਣੇ ਨੇਸ਼ਨ ਦੇ ਟੌਪ ਐਕਸਪਰਟਸ ਦੇ ਨਾਲ ਵਾਇਰਸ ਕੰਟਰੋਲ ਕਰਨ ਦੇ ਵਿੱਚ ਜਿਹੜਾ ਲਾਊਂਗਾ, ਨਾ ਕਿ ਉਹਨਾਂ ਨੂੰ ਟਵਿੱਟਰ ਦੇ ਉੱਤੇ ਜਿਹੜੀ ਬੇਇੱਜ਼ਤੀ ਉਹਨਾਂ ਦੀ ਕਰਨ ਦੇ ਵਿੱਚ ਜਿਹੜਾ ਲਾਊਂਗਾ। ਸੋ ਆਈ ਥਿੰਕ ਇਹ ਵੀ ਹੁਣ ਟਵਿੱਟਰ ਗੇਮ ਥੋੜ੍ਹੀ ਜਿਹੀ ਸਿੱਖ ਰਹੇ ਆ ਟਰੰਪ ਹੋਣਾ ਵਾਂਗੂ, ਜਿੱਦਾਂ ਉਹ ਕੁਛ ਨਾ ਕੁਛ ਬੋਲ ਕੇ ਹਟ ਜਾਂਦੇ ਆ, ਹੁਣ ਇਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਜਵਾਬ ਆ ਉਹ ਦੇ ਜਾਂਦੇ ਨੇ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਵਾਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀ ਜ਼ੋਰ ਲੱਗਣਾ, ਕਿਉਂਕਿ ਸਭ ਤੋਂ ਜ਼ਿਆਦਾ ਜ਼ੋਰ ਹੀ ਮੈਨੂੰ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਉਹ ਲੱਗਣਾ TV ਰੇਡੀਓ ਤੋਂ ਬਾਅਦ ਦੇ ਵਿੱਚ। ਜੀ, ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਹੀ ਆ ਰਹੀ ਆ। ਐਪਲ ਵੈਲੀ ਦੇ ਵਿੱਚ ਬਹੁਤ ਵੱਡੀ ਅੱਗ ਲੱਗੀ ਹੋਈ ਆ, ਜਿਹਦੇ ਨਾਲ 26,000 ਏਕੜ ਅੱਗ ਦੀ ਭੇਂਟ ਚੜ੍ਹ ਗਏ ਆ। 80 ਮੀਲ ਈਸਟ ਆਫ ਲਾਸ ਐਂਜਲਸ ਇਹ ਅੱਗ ਲੱਗੀ ਹੋਈ ਆ, ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ। ਇਹਦਾ ਜਿਹੜਾ ਕਾਰਨ ਕੈਲੀਫਾਇਰ ਨੇ ਲੱਭ ਰਿਹਾ, ਕਹਿੰਦੇ ਵੀ ਇੱਕ ਕਾਰ ਸੀਗੀ ਜਿਹਦੀ ਵਿੱਚੋਂ ਜਿਹੜੇ ਡੀਜ਼ਲ ਦੇ ਅੱਗ ਦੇ ਚੰਗਿਆੜੇ ਨਿਕਲ ਰਹੇ ਸੀ, ਉਹ ਤੋਂ ਬਾਅਦ ਜਿਹੜੀ ਆ ਅੱਗ ਇਹ ਲੱਗੀ ਹੈਗੀ ਆ। ਲਾਰਜ ਡੀਜ਼ਲ ਪਾਰਟੀਕਲਸ ਕਹਿੰਦੇ ਐਗਜ਼ੌਸਟ ਦੇ ਵਿੱਚੋਂ ਨਿਕਲ ਰਹੇ ਸੀ ਰਿਵਰਸਾਈਡ ਕਾਉਂਟੀ ਦੇ ਵਿੱਚ। ਇਹ ਉਹਨਾਂ ਨੇ ਹੁਣ ਇੱਕ ਬੰਦੇ ਦੀ ਇੰਟਰਵਿਊ ਕੀਤੀ ਆ, ਉਹ ਤੋਂ ਜਿੱਦਾਂ ਪਤਾ ਲੱਗਿਆ ਹੈਗਾ। 2000 ਫਾਇਰ ਫਾਈਟਰ ਇਸ ਟਾਈਮ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। 8000 ਤੋਂ ਵੱਧ ਲੋਕ ਅਵੈਕੂਏਟ ਕੀਤੇ ਗਏ ਆ 2500 ਘਰਾਂ ਦੇ ਵਿੱਚੋਂ। ਜੀ, ਉੱਧਰ ਦੱਸੇ ਜਾਈਏ ਮਿਡ ਵੈਸਟਰਨ ਸਟੇਟਸ ਦੇ ਵਿੱਚ ਕਰੋਨਾ ਵਾਇਰਸ ਦੇ ਆંકੜੇ ਜਿਹੜੇ ਆ ਉਹ ਵੱਧ ਰਹੇ ਹੈਗੇ ਆ। ਉੱਧਰ ਅੱਜ ਜਿਹੜੇ ਪੂਰੇ ਅਮਰੀਕਾ ਦੇ ਵਿੱਚ 48,000 ਨਵੇਂ ਕੇਸ ਅਤੇ 534 ਮੌਤਾਂ ਜਿਹੜੀਆਂ ਆ ਉਹ ਨੋਟ ਕੀਤੀਆਂ ਗਈਆਂ ਹੈਗੀਆਂ ਜਿਸ ਟਾਈਮ ਆਪਾਂ ਤੁਹਾਡੇ ਨਾਲ ਜਿਹੜੀ ਉੱਧਰ ਗੱਲ ਕਰ ਰਹੇ ਹਾਂ। ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਮੇਜਰ ਲੀਗ ਬੇਸਬਾਲ ਨੇ ਦੱਸਿਆ ਵੀ ਜਿਹੜਾ ਸੇਂਟ ਲੂਇਸ ਕਾਰਡੀਨਲਸ ਦੇ ਜਿਹੜੇ 7 ਪਲੇਅਰ ਅਤੇ 6 ਸਟਾਫ ਮੈਂਬਰ ਉਹਨਾਂ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਹੋਇਆ ਆ, ਜਿਸ ਕਰਕੇ ਉਹਨਾਂ ਦੀਆਂ ਵੀ 4 ਗੇਮਾਂ ਆ ਉਹਨਾਂ ਨੂੰ ਪੋਸਟਪੋਨ ਉਹਨਾਂ ਨੇ ਕਰ ਦਿੱਤਾ ਹੈਗਾ ਆ। ਅਤੇ ਹਾਲਾਤ ਜਿਹੜੇ ਮੇਜਰ ਲੀਗ ਬੇਸਬਾਲ ਵਾਸਤੇ ਜਿਹੜੇ ਉਹ ਮਾੜੇ ਹੀ ਨਜ਼ਰ ਆ ਰਹੇ ਨੇ ਵੀ ਪਤਾ ਨਹੀਂ ਇਹ ਸੀਜ਼ਨ ਜਿਹੜਾ ਆਲਰੇਡੀ ਜਿਹੜਾ ਛੋਟਾ ਸੀਜ਼ਨ ਸੀਗਾ ਉਹ ਪੂਰਾ ਜਿਹੜਾ ਖੇਡਿਆ ਵੀ ਜਾ ਸਕੂਗਾ ਜਾਂ ਇਹਨਾਂ ਨੂੰ ਵਿੱਚੇ ਹੀ ਰੱਦ ਕਰਨਾ ਪਊਗਾ। ਜੀ, ਅਗਲੀ ਖਬਰ ਪੈਂਸਲਵੇਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਵੀਕਐਂਡ ਕਹਿੰਦੇ ਵੀ ਇੱਕ ਬੰਦੇ ਨੂੰ ਜਿਸ ਦਾ ਨਾਂ ਐਡਮ ਜ਼ਬਰੋਸਕੀ ਦੱਸਿਆ ਗਿਆ 35 ਸਾਲਾਂ ਦਾ, ਉਸ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਵੀ ਉਸਨੇ ਮਾਸਕ ਨਹੀਂ ਪਾਇਆ ਸੀ ਅਤੇ ਉਸ ਨੇ ਆਪਣੀ AK-47 ਕੱਢ ਕੇ ਟ੍ਰੈਫਿਕ ਸਟਾਪ ਦੇ ਉੱਤੇ ਪੁਲਿਸ 'ਤੇ ਚਲਾ ਦਿੱਤੀ। ਲੱਕਲੀ ਜਿਹੜਾ ਆ ਪੁਲਿਸ ਵਾਲਾ ਇਹ ਬਚ ਗਿਆ। ਇਹ ਇੰਸੀਡੈਂਟ ਬੈਥਲਹੈਮ ਟਾਊਨਸ਼ਿਪ ਜਿਹੜਾ ਆ ਪੈਂਸਲਵੇਨੀਆ ਦੇ ਵਿੱਚ 70 ਮੀਲ ਫਿਲਡੈਲਫੀਆ ਤੋਂ ਦੂਰ ਆ, ਉੱਥੇ ਵਾਪਰੀ। ਜੀ, ਅਤੇ ਦੇਖ ਲਓ ਕਮਾਲ ਦੀ ਗੱਲ ਆ, ਇਸ ਨੂੰ ਉਹਨਾਂ ਨੇ ਜਿਉਂਦਾ ਫੜ ਲਿਆ, ਨਾ ਉਹਦੀ ਗਿੱਚੀ ਦੇ ਧੌਣ ਦੇ ਉੱਤੇ ਰੱਖਿਆ ਕੁਛ ਅਤੇ ਨਾ ਕੁਛ ਉਸ ਨੂੰ ਜਿਹੜੀਆਂ ਗੋਲੀਆਂ ਮਾਰੀਆਂ। ਅਤੇ ਸਾਰੇ ਜਣੇ ਇਹ ਕਹਿ ਰਹੇ ਵੀ ਜੇ ਕੋਈ ਹੋਰ ਰੰਗ ਦਾ ਹੁੰਦਾ ਤਾਂ ਇੱਥੇ ਸਭ ਨੂੰ ਹੀ ਪਤਾ ਆ ਵੀ ਕੀ ਵਾਪਰ ਰਿਹਾ ਹੋਣਾ ਸੀ, ਅਤੇ ਸੁਰਖੀਆਂ ਜਿਹੜੀਆਂ ਆ
ਉਹ ਕਿੱਦਾਂ ਦੀਆਂ ਅਖਬਾਰਾਂ ਦੇ ਵਿੱਚ ਤੇ ਨਿਊਜ਼ ਦੇ ਉੱਤੇ ਜਿਹੜੀਆਂ ਉਹ ਚੱਲਣੀਆਂ ਸੀਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਜਿਹੜੀ ਅੱਜ ਕਿਤੇ ਨਾ ਕਿਤੇ ਠੀਕ ਠਾਕ ਜਿਉ ਹੀ ਜਿਹੜੀ ਉਹ ਰਹੀ ਆ। ਜਦੋਂ ਵੀਕਐਂਡ ਦੇ ਉੱਤੇ ਆਏ ਸੀ ਤਾਂ ਜਿਹੜੇ ਅਨਇੰਪਲੋਇਮੈਂਟ ਦੇ ਇਕੋਨਮੀ ਦੇ ਨੰਬਰ ਆ ਉਹਨਾਂ ਨੇ ਜਿਹੜਾ ਉਹ ਡਰਾਇਆ ਆ, ਪਰ ਓਵਰਆਲ ਜਿਹੜਾ ਵੀਕਐਂਡ ਤੋਂ ਬਾਅਦ ਦੇ ਵਿੱਚ ਅੱਜ ਮੰਡੇ ਨੂੰ ਇਹਨਾਂ ਨੇ ਮੁੜ ਦੁਬਾਰਾ ਜਿਹੜਾ ਤਾਂ ਨੂੰ ਛਾਲ ਜਿਹੜੀ ਜ਼ਰੂਰ ਮਾਰੀ ਆ। ਮਾਈਕਰੋਸਾਫਟ ਨੇ ਅੱਜ ਸਭ ਤੋਂ ਵੱਡਾ ਜਿਹੜਾ ਉਹ ਗੇਨ ਕੀਤਾ, ਕਿਉਂਕਿ ਟਿਕਟੌਕ ਨੂੰ ਖਰੀਦਣ ਦੀਆਂ ਚਰਚਾਵਾਂ ਜਿਹੜੀਆਂ ਇਹਨਾਂ ਦੀਆਂ ਉਹ ਚੱਲ ਰਹੀਆਂ ਆ। 5.5% ਤੋਂ ਵੱਧ ਉਹਨਾਂ ਦਾ ਸ਼ੇਅਰ ਜਿਹੜਾ ਉਹ ਵਧਿਆ ਆ। ਉਹਦੇ ਡਾਊ ਜੋਨਸ ਦੇ ਵਿੱਚ 236 ਪੁਆਇੰਟ ਜਿਹੜੇ ਆ ਹਰਜੋਤ ਸਿੰਘ ਜੀ ਉਸ ਦਾ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ। 26,664 ਦੇ ਉੱਤੇ ਮਾਰਕੀਟ ਉੱਧਰ ਕਲੋਜ਼ ਹੋਈ ਆ। ਨੈਸਡੈਕ 157 ਪੁਆਇੰਟ ਵਧਿਆ 10,902 ਦੇ ਉੱਤੇ। S&P ਦੇ ਵਿੱਚ ਜਿਹੜੇ 23 ਪੁਆਇੰਟਾਂ ਦਾ ਵਾਧਾ ਹੋਇਆ 3294 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਸੋਨੇ ਦੀ ਕੀਮਤ ਦੇ ਵੀ ਜਿਹੜੀ ਆ ਉਹ $1990 ਪ੍ਰਤੀ ਆਉਂਸ ਜਿਹੜੀ ਉਹ ਰਹੀ ਹੈਗੀ ਆ। ਇੱਕ $1 ਦੀ ਕੀਮਤ ਜਿਹੜੀ ਆ 75 ਰੁਪਏ 18 ਪੈਸੇ ਰਹੀ ਹੈਗੀ ਆ। ਜੀ ਬਿਲਕੁਲ। ਤੇ ਉੱਧਰ ਇੱਕ $, ਦੀ ਕੀਮਤ ਕੈਨੇਡਾ ਦੇ ਜਿਹੜਾ ਮੁਕਾਬਲੇ ਜੋ ਸਿੰਘ ਜੀ $1.34 ਕੈਨੇਡੀਅਨ ਡਾਲਰ ਜਿਹੜੀ ਉੱਧਰ ਰਹੀ ਹੈਗੀ ਆ। ਸੋ ਇਸ ਟਾਈਮ ਹਰ ਇੱਕ ਦੀ ਜਿਹੜੀ ਹਰਜੋਤ ਸਿੰਘ ਜੀ ਮੈਜੋਰਟੀ ਲੋਕਾਂ ਦੀ ਨਜ਼ਰ ਜਿਹੜੇ ਦੂਜੇ ਹੀਲਜ਼ ਐਕਟ ਜਾਂ ਕੇਅਰਸ 2 ਐਕਟ ਉਸ ਦੇ ਉੱਤੇ ਲੱਗੀ ਆ ਵੀ $3 ਟ੍ਰਿਲੀਅਨ ਵਾਲਾ ਹੁੰਦਾ ਆ ਕਿ $1 ਟ੍ਰਿਲੀਅਨ ਵਾਲਾ ਹੁੰਦਾ ਆ ਕਿ ਕੁਝ ਵੀ ਨਹੀਂ ਹੁੰਦਾ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਹਰ ਕੋਈ ਸੋਚ ਰਿਹਾ ਵੀ ਸਾਨੂੰ ਕੀ ਮਿਲੂਗਾ ਜੀ। ਇੰਡੀਵਿਜੂਅਲ ਵੀ ਸੋਚ ਰਹੇ ਆ, ਬਿਜ਼ਨਸ ਵਾਲੇ ਵੀ ਸੋਚ ਰਹੇ ਆ, ਸਾਰੇ ਸੋਚ ਰਹੇ ਹੈਗੇ ਆ ਵੀ ਬਣਨਾ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ। ਸਥਿਤੀ ਅਜੇ ਹਾਲ ਦੀ ਘੜੀ ਇਹ ਹਵਾ ਦੇ ਵਿੱਚ ਹੀ ਆ। ਇਹ ਹੁਣ ਤੀਰ ਮਾਰੀ ਜਾਂਦੇ ਹਵਾ ਦੇ ਵਿੱਚ, ਵੇਖੋ ਕੋਈ ਨਿਸ਼ਾਨੇ ਤੇ ਲੱਗਦਾ ਆ ਜਾਂ ਨਹੀਂ। ਤੇ ਦੱਸਦੇ ਜਾਈਏ ਹਰਜੋਤ ਸਿੰਘ ਜੀ, ਜਿਸ ਸਿਟੀ ਦੇ ਵਿੱਚ ਆਪਾਂ ਰਹਿੰਦੇ ਹਾਂ ਸੈਨ ਹੋਜ਼ੇ, ਪੁਲਿਸ ਡਿਪਾਰਟਮੈਂਟ ਦੇ ਜਿਹੜੇ ਐਡੀ ਗਾਰਸੀਆ ਹੈਗੇ ਆ ਉਹਨਾਂ ਨੇ ਜਿਹੜਾ ਆਪਣੀ ਰਿਟਾਇਰਮੈਂਟ ਘੋਸ਼ਿਤ ਸੇਵਾ ਮੁਕਤੀ ਜਿਹੜੀ ਉਹ ਘੋਸ਼ਿਤ ਕਰ ਦਿੱਤੀ ਆ। 28 ਸਾਲ ਜਿਹੜੇ ਆ ਉਹਨਾਂ ਨੇ ਪੁਲਿਸ ਡਿਪਾਰਟਮੈਂਟ ਦੇ ਨਾਲ ਸੇਵਾਵਾਂ ਜਿਹੜੀਆਂ ਆ ਉਹ ਨਿਭਾਈਆਂ ਸੀਗੀਆਂ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਲੈ ਕੇ ਇਸ ਚੀਜ਼ ਨੂੰ ਲੈ ਕੇ ਵੀ ਪੁਲਿਸ ਰਿਫਾਰਮਸ ਜਿਹੜੇ ਹੋਣੇ ਚਾਹੀਦੇ ਆ ਉਸ ਦੀ ਚਰਚਾ ਜਿਹੜੀ ਉਹ ਛੁੜੀ ਹੋਈ ਸੀਗੀ। ਉਸੇ ਦੇ ਦੌਰਾਨ ਹੀ ਇਹਨਾਂ ਨੇ ਹੁਣ ਸਟੈਪ ਡਾਊਨ ਕਰਨ ਦਾ ਜਿਹੜਾ ਫੈਸਲਾ ਆ ਉਹ ਲੈ ਲਿਆ ਆ। ਤੇ ਹੁਣ ਮੇਅਰ ਨੂੰ ਦੇਖਣਾ ਪਊਗਾ ਸੈਮ ਰਿਕਾਰਡੋ ਨੂੰ ਵੀ ਇਹਨਾਂ ਦੀ ਥਾਂ ਦੇ ਉੱਤੇ ਕਿਹੜੇ ਜਿਹੜੇ ਆ ਉਹ ਨਵੇਂ ਪੁਲਿਸ ਚੀਫ ਜਿਹੜੇ ਉਹ ਬਣਾਏ ਜਾ ਸਕਦੇ ਨੇ ਜੀ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ ਇਸ ਪ੍ਰੋਗਰਾਮ ਦਾ। ਸੋ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਪ੍ਰੋਗਰਾਮ ਧਾਰਮਿਕ ਚੱਲਣਗੇ ਜੀ ਬਿਲਕੁਲ। ਤੇ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ ਤੇ ਆਪਾਂ ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ